हाँ जी, सब तो पहला तो जी सारिਆਂ ਨੂੰ अस्सलाम वालेकुम जी, सत श्री अकाल। किदां जी सारे वीर? उम्मीद करदा भी तुसीं सारे वधिया होवोगे। मालक सब नूं जी चढ़दी कला दे विच रखे। मैं जी तुहाडा अपना वीर राणा खालिद मकबूल ते मेरे नाल जनाब राणा असलम खान वकार साहब ते अज साडे नाल जनाब राणा अली ते जनाब राणा ज़ाहिद इकबाल साहब भी साडे नाल मौजूद हैं। ते अज साडे चुल्हे दी ना शुरुआत इफ्तिताह आ है। ते देखो अज की बनदा। राणा साहब अज जिहड़ी शै पकाण लगे आ वो भी मैं तुहानूं दसदा। ते असीं जी आइआं नूं कहने आ जी, सत बिस्मिल्ला। जिन्ने वीर भी साडे इस वीडियो दे नाल जुड़े होए आ, बहुत सारे वीर कहंदे सीगे कि यह वीडियो दा जिहड़ी असीं आ सीरीज़ 10 कुकिंग दे व्लॉग बनाने आ ना, भी ਉਹਦਾ इंतजार कर रहे हैं। ते अज जनाब जी असीं शुरू करता है। ते बनाण असीं की लगे आ, बनाण लगे आ असीं ਜਿਹੜਾ ਸਾਡਾ ਦੇਸੀ ਮਾਹੌਲ ਆ, ਦੇਸੀ ਕਲਚਰ ਆ ਨਾ ਜੀ, ਇਹਦਾ ਇੱਕ ਸਰਦਾਰ, ਇਹਦੀ ਇੱਕ ਸਰਦਾਰ ਡਿਸ਼ ਆ। ਤੁਸੀਂ ਦੇਖਿਆ ਹੋਣਾ ਪੁਰਾਣੇ ਜਿਹੜੇ ਵਿਆਹ ਆ ਸਾਡੇ ਤੋਂ ਖੈਰ ਪਹਿਲਾਂ ਦੇ, ਕਿਉਂ ਜੀ ਰਾਣਾ ਸਾਹਿਬ? ਬਿਲਕੁਲ। ਤੇ ਉਹਨਾਂ ਦੇ ਵਿੱਚ ਜਿਹੜੇ ਅਸੀਂ ਸੁਣੇ ਹੋਏ ਆ ਵੀ ਉਹਨਾਂ ਦੀ ਜਿਹੜੀ ਸਰਦਾਰ ਡਿਸ਼ ਹੁੰਦੀ ਸੀਗੀ ਨਾ, ਉਹ ਹੁੰਦੀ ਸੀ ਕੜਾਹ, ਜਿਹਨੂੰ ਅਸੀਂ ਹਲਵਾ ਵੀ ਕਹਿੰਦੇ ਆ। ਤੇ ਅੱਜ ਅਸੀਂ ਉਹੀ ਬਣਾਉਣ ਲੱਗੇ ਆ ਜੀ, ਉਹੀ ਪੁਰਾਣੇ ਰਵਾਇਤੀ ਤਰੀਕੇ ਦੇ ਨਾਲ देसी घ्यो दे विच बनूगा जी ये। ते ये पहली डिश असी क्यों बना रहे हैं भी, सानू बहुत सारे दोस्तां वीरां ने ये सानू मशवरे दे, सानू दस्सिया, बड़ी लिस्टां भेजियां साडे कोल भी आ बनाओ आ बनाओ आ बनाओ। पर उन्हां दे विच एक साडा वीर वो कहण लगा कि गल ये है भी जेड़ा भी काम शुरू करीदा ना, ते साडी ये रवायत हैगी आ भी असी उहनूं मिठे नाल शुरू करीए। ते असी अज जी मिठी डिश तुहाडे सामने, ਤੇ ਇਹ ਸਰਦੀਆਂ ਦਾ ਤੋਹਫਾ ਵੀ ਹੈ। ਇਹ ਵੀ ਸਰਦੀਆਂ ਦੀ ਤਾਂ ਬਹੁਤ ਜ਼ਿਆਦਾ ਪਸੰਦੀਦਾ ਹੈ ਰਾਣਾ ਸਾਹਿਬ ਹੋਗਾ। ਤੇ ਇਹਦੇ ਵਿੱਚ ਜੀ ਪੈਣਾ ਕੀ ਕੀ ਹੈ, ਇਹ ਪੂਰੀ ਰੈਸਪੀ ਵਲੌਗ ਦੀ ਸੂਰਤ ਦੇ ਵਿੱਚ ਇਹਨੂੰ ਜਿਨ੍ਹਾਂ ਲੋਕਾਂ ਨੇ ਬਣਾਉਣਾ ਹੋਵੇ ਦੇਖ ਕੇ ਉਹ ਬਣਾ ਵੀ ਸਕਦੇ ਆ। ਵੀ ਐਡੀ ਸਵਾਦੀ ਬਣੀ ਹੋਊਗੀ, ਤੁਸੀਂ ਘੱਟ ਹੀ ਇਹੋ ਜਿਹੀ ਡਿਸ਼ ਖਾਧੀ ਹੋਊਗੀ। ਇਹਦੇ ਵਿੱਚ ਜੀ 1 ਕੱਪ ਅਸੀਂ ਸੂਜੀ ਦਾ ਲਿਆ ਹੈ ਜੀ ਰਾਣਾ ਸਾਹਿਬ, ਹੈ ਜੀ। ਚੀਨੀ ਆ ਸਾਡੇ ਕੋਲ, ਦੇਸੀ ਘਿਓ ਆ, ਤੇ ਜਨਾਬੇ ਵਾਲੀ ਸਾਡੇ ਕੋਲ ਦਾਖਾਂ ਤੇ ਛੋਟੀ ਇਲਾਚੀ। ਅੱਛਾ ਜੀ, ਇਹ ਜਿਹੜੀ ਹੈ ਨਾ ਸੂਜੀ, ਇਹ ਹੈਗੀ ਆ 1 ਕੱਪ, ਵੈਸੇ ਹੈਗੀ ਆ 125 ਗ੍ਰਾਮ। ਹਾਂ ਹਾਂਜੀ, ਅੱਧ ਪਾ। ਹਾਂ, ਅੱਧ ਪਾ। ਤੇ ਜਿਹੜੀ ਚੀਨੀ ਹੈ ਨਾ, ਉਹ ਹੈਗੀ ਆ ਪਾਈਆ 1.5 ਕੱਪ। ਹਾਂ, ਯਾਨੀ ਕਿ ਕੱਪ ਦੇ ਹਿਸਾਬ ਨਾਲ 1.5 ਕੱਪ। ਤੇ ਘੀ ਜਿਹੜਾ ਵਾ ਨਾ, ਉਹ ਅਸੀਂ ਤਕਰੀਬਨ ਇਹ ਵੀ ਕੋਈ 200 ਗ੍ਰਾਮ ਜਿਹੜਾ ਵਾ ਨਾ ਇਹ ਲਿਆ ਵਾ। ਹਾਂਜੀ ਹਾਂਜੀ, ਚਲੋ ਇਹ ਆ ਵੀ ਤੁਸੀਂ ਇਹ ਨਾਲ ਦੀ ਨਾਲ ਜਿੱਦਾਂ ਜਿੱਦਾਂ ਪਾਉਂਗੇ ਨਾ ਜੀ ਰਾਣਾ ਸਾਹਿਬ, ਉਦਾਂ ਉਦਾਂ ਆਪਾਂ ਦੱਸੀ। ਜ਼ਿਆਦਾ ਲੱਕੜੀਆਂ ਨਾ ਲਾ, ਪਹਿਲੀ ਜਿਹੜੀ ਉਹ ਸ਼ੁਰੂਆਤ ਆ ਨਾ ਉਹ ਸਲੋ ਉਹਦੇ ਤੋਂ ਹੋਣੀ ਆ, ਕਿਉਂ ਜੀ ਰਾਣਾ ਸਾਹਿਬ? ਬਸ ਹੁਣ ਇਹ ਕੀ ਕਰਾਂਗੇ ਜੀ, ਸਭ ਤੋਂ ਪਹਿਲਾਂ ਜੀ ਅਸੀਂ ਨਾ ਇੱਕ ਕੱਪੜਾ ਵੀ ਲੈ ਲੈ ਇਹਨੂੰ ਫੜਨ ਵਾਸਤੇ। ਹਾਂ ਨਹੀਂ ਹੈਗਾ। ਅੱਛਾ ਅੱਛਾ ਜੀ, ਹੈਗਾ। ਕਿਉਂਕਿ ਆਂਚ ਜਿਹੜੀ ਹੈ ਨਾ ਜ਼ਰਾ, ਕਿਉਂਕਿ ਇੱਥੇ ਆ ਡਿਜ਼ਾਈਨਿੰਗ ਸੀ ਨਾ ਜਿਹੜੀ ਉਦੋਂ ਵਸੀਰ, ਇੱਥੇ ਇੱਥੋਂ ਦੀ ਨਹੀਂ ਨਿਕਲਣੀ ਚਾਹੀਦੀ, ਅੱਗ ਨਿਕਲਣੀ ਚਾਹੀਦੀ ਹੈ ਇੱਥੋਂ। 2 ਰੋੜੇ ਫੜ ਬਈ, ਹਾਂ ਇੱਥੇ ਰੱਖ ਦਿੰਦੇ ਆਪਾਂ ਛੋਟੇ ਛੋਟੇ। ਇੱਕ ਤੁਹਾਡੇ ਕੋਲ ਪਿਆ ਜੀ, ਇਹ ਲੋ ਜੀ ਰਾਣਾ ਸਾਹਿਬ, ਇਹ ਕਿਹੜੀ ਗੱਲ ਹੈ? ਹਾਂਜੀ, ਇਹ ਤਾਂ ਰੌਲਾ ਹੀ ਕੋਈ ਨਹੀਂ ਲਾ, ਬਸ ਇੰਨੀ ਕਿ ਨਿਕਲਣੀ ਵੀ ਚਾਹੀਦੀ। ਬਣ ਗਿਆ ਰਾਣਾ ਸਾਹਿਬ। ਤੇ ਆ ਜੀ ਸਭ ਤੋਂ ਪਹਿਲੇ ਨਾ ਹਾਂਜੀ ਅਸੀਂ ਲਓ ਜੀ, ਮੈਂ ਪਾ ਦਿੰਦਾ। ਪਾ ਦੋ ਹੁਣ ਕੇ ਜਿਹੜਾ ਕੋਈ ਭੋਰਾ ਗਿਰ ਰਿਹਾ ਨਾ ਜੀ, ਉਹ ਵੇਚੀ ਆ। ਪਰ ਹਲੇ ਅਸੀਂ ਪਹਿਲਾਂ ਵੀ ਬਿਨਿਆ ਹੋਇਆ ਜੀ। ਆ 1 ਕੱਪ ਪੂਰਾ, ਕਿਉਂ ਜੀ? ਇਹਨੂੰ ਰਾਣਾ ਸਾਹਿਬ ਰੋਸਟ ਕਰਾਂਗੇ। ਹਾਂ ਜੀ, ਇਹਨੂੰ ਨਾ ਹਲਕਾ ਜਿਹਾ ਭੁੰਨਾਂਗੇ ਤਾਂ ਕਿ ਇਹਦਾ ਰੰਗ ਨਾ ਚੇਂਜ ਹੋ ਜਾਏ। ਜੇ ਇਹਨੂੰ ਵੈਸੇ ਉਹਦੇ ਇਹ ਨਾ ਕੀਤਾ ਜਾਏ, ਫਿਰ ਉਹ ਬਹੁਤਾ ਚਿੱਟਾ ਜਿਹਾ ਹਲਵਾ ਜਿਹੜਾ ਨਾ ਇਹ ਰਹਿ ਜਾਂਦਾ। ਅੱਛਾ, ਇਹ ਅਸਲ 'ਚ ਖਾਲਿਦ ਦੀ ਜਿਹੜੀ ਹੈ ਨਾ ਹੈ ਸੀ ਸੂਜੀ ਵਾਲਾ, ਕਿਉਂਕਿ ਮੈਨੂੰ ਤਾਂ ਜ਼ਿਆਦਾ ਪਸੰਦ ਹੈਗਾ ਵਾ ਆਟੇ ਵਾਲਾ ਹਲਵਾ। ਉਹ ਘਿਓ ਜ਼ਿਆਦਾ ਪੀਂਦਾ ਵਾ, ਤੇ ਇੱਕ ਉਹਦੇ 'ਚ ਨਾ ਸੂਜੀ 'ਚ ਕਰੰਚ ਹੁੰਦਾ, ਉਹਦੇ 'ਚ ਕਰੰਚ ਜਾਂ ਨਹੀਂ ਹੁੰਦਾ। ਜਿਆਦਾ ਆ ਜਾ ਬਹਿ ਜਾ, ਥੋੜੀ ਜਿਹੀ ਇੰਜ ਕਰਕੇ ਟੇਢੀ ਕਰ ਲਓ ਜੀ, ਪਿਛਾਂ ਨੂੰ ਕਰ ਦੋ ਮਾੜਾ ਜਿਹਾ, ਇਹ ਇੰਜ ਕਰਕੇ। ਤੇ ਉਹ ਫਿਰ ਖਾਲਿਦ ਕਹਿੰਦਾ ਵੀ ਟ੍ਰੈਡੀਸ਼ਨਲ ਜਿਹੜਾ ਵਾ ਨਾ ਜ਼ਿਆਦਾ ਸੂਜੀ ਦਾ ਹਲਵਾ ਵਾ। ਮੈਂ ਕਿਹਾ ਠੀਕ ਹੈ ਜੀ। ਪਹਿਲੇ ਪ੍ਰਾਹੁਣੇ ਆਉਂਦੇ ਹੁੰਦੇ ਸੀ ਨਾ, ਉਹ 2 ਚੀਜ਼ਾਂ ਹੁੰਦੀਆਂ ਸੀ ਪ੍ਰਾਹੁਣੇ ਦੀਆਂ, ਇੱਕ ਤਾਂ ਦੇਸੀ ਮੁਰਗਾ ਤੇ ਇੱਕ ਸੂਜੀ ਦਾ ਹਲਵਾ। ਯਾਨੀ ਕਿ ਇਹ ਸਭ ਤੋਂ ਵੱਡੀ ਖਾਤਰ ਜਿਹੜੀ ਹੈ ਨਾ ਪ੍ਰਾਹੁਣੇ ਦੀ ਇਹੀ ਹੁੰਦੀ ਸੀ ਵੀ ਉਹਨੂੰ ਕਹਿਣਾ ਵੀ ਕੁਛ ਮਿੱਠਾ ਬਣਾ ਲਓ ਤੇ ਸਾਲਣ ਬਣਾ ਲਓ। ਸਾਰਿਆਂ ਦੇ ਵੀ ਪ੍ਰਾਹੁਣਾ ਆਇਆ ਨਹੀਂ
ਤੇ ਮੁਰਗੇ ਦੇ ਪਿੱਛੇ ਲੱਗ ਜਾਂਦੇ ਸੀ, ਨਿਆਣੇ ਭੱਜ ਪੈਂਦੇ ਸੀ। ਉਹ ਕਈ ਵਾਰੀ ਤੇ ਚੰਗਾ ਕਰਕਾਂਦਾ ਸੀ ਹੈ, ਤੇ ਕਦੇ ਕਦੇ ਛੇਤੀ ਫੜਿਆ ਜਾਂਦਾ ਸੀ, ਲੇਕਿਨ ਕਈ ਵਾਰੀ ਤੇ ਇਹ ਹੁੰਦਾ ਸੀ ਮੁਰਗਾ ਫੜਿਆ ਹੀ ਨਹੀਂ ਜਾਂਦਾ ਸੀ ਜਲਦੀ ਕਰਕੇ। ਸਹੀ ਗੱਲ। ਰਾਣਾ ਸਾਹਿਬ ਇੱਥੇ ਆਪਾਂ ਨੂੰ ਫੂਕਣੀ ਵੀ ਰੱਖਣੀ ਚਾਹੀਦੀ। ਹਾਂ, ਉਹ ਅਸਲ 'ਚ ਨਾ ਪ੍ਰੋਗਰਾਮ ਤਾਂ ਇਹ ਸੀ ਕਿ 2-4 ਦਿਨ ਬਾਅਦ ਸ਼ੁਰੂ ਕਰਾਂਗੇ। ਉਹ ਫਿਰ ਕੁਝ ਦੋਸਤਾਂ ਨੇ ਬਾਰ-ਬਾਰ ਕਮੈਂਟਸ ਕਰ ਰਹੇ ਸੀ ਕਿ ਤੁਸੀਂ ਕਰ ਨਹੀਂ ਰਹੇ, ਉਹ ਜੀ ਤੁਸੀਂ ਆਪਣੇ ਕੰਟੈਂਟ ਤੋਂ ਹਟ ਰਹੇ ਆ, ਤੇ ਫਿਰ ਤੁਹਾਡਾ ਵੀ ਸਾਥ, ਮੈਂ ਕਿਹਾ ਚਲੋ ਫਿਰ ਅੱਜ ਹੀ ਸ਼ੁਰੂ ਕਰ ਲੈਂਦੇ ਆ। ਵਰਨਾ ਇਹ ਸੀ ਵੀ ਚੀਜ਼ਾਂ ਆਹਿਸਤਾ ਨਾ, ਉਹਦਾ ਮੇਰਾ ਪ੍ਰੋਗਰਾਮ ਇਹ ਸੀ ਕਿ ਮੈਂ 1-2 ਦਿਨਾਂ 'ਚ ਨਾ ਇੱਥੇ ਸਮਾਨ ਆਪਣਾ ਨਾ, ਇਹ ਤਾਂ ਵੈਸੇ ਵੀ ਹਲਕੀ ਆਂਚ ਤੇ। ਹਾਂ। ਅੱਛਾ ਰਾਣਾ ਸਾਹਿਬ, ਪਹਿਲਾਂ ਤਾਂ ਇਹ ਮੈਂ ਜਿੱਦਾਂ ਇਹ ਗੱਲ ਕਹੀ ਆ ਵੀ ਇਹ ਵਿਆਹਾਂ ਦਾ ਸਰਦਾਰ ਹੁੰਦਾ ਸੀ, ਦੇਸੀ ਘਿਓ ਦੇ। ਵੀ ਸਵੀਟ ਡਿਸ਼ ਪੰਜਾਬ ਵਿੱਚ 2 ਹੀ ਆ ਨਾ ਜ਼ਿਆਦਾ, ਇੱਕ ਜ਼ਰਦਾ ਜਾਂ ਗੁੜ ਵਾਲੇ ਮਿੱਠੇ ਚੌਲ ਹੈ, ਤੇ ਇੱਕ ਹਲਵਾ। ਤੇ ਖੀਰ ਜਿਹੜੀ ਹੈ ਨਾ, ਉਹ ਆਮ ਤੌਰ ਤੇ ਮਹਿਮਾਨਾਂ ਵਗੈਰਾ ਤੇ ਨਹੀਂ, ਉਹ 11ਵੀਂ ਤੇ ਪਕਾਉਂਦੇ ਹੈ, ਜਾਂ ਈਦ ਤੇ ਪਕਾਉਂਦੇ ਆ, ਜਾਂ ਦੁੱਧ ਜਦੋਂ ਹੁੰਦਾ ਸੀ ਜਦੋਂ ਮਰਜ਼ੀ ਦਿਲ ਕਰੇ ਪਕਾ ਲਓ। ਅੱਛਾ ਰਾਣਾ ਸਾਹਿਬ, ਜ਼ਾਹਦ ਇਹ ਗੱਲ ਕਰਦਾ ਵੀ ਇਹ ਹਲਵਾ ਆਪਣਾ ਘਟ ਜਾਣਾ। ਹਾਂ, ਇਦਾਂ ਹੀ ਆ ਗੱਲ। ਇਹ ਅਸਲ 'ਚ ਇਹ ਚੀਜ਼ ਇਹ ਸੀ ਨਾ, ਉਹ ਕਹਿੰਦੇ ਕਿ ਪਹਿਲਾਂ ਮੇਰਾ ਇਰਾਦਾ ਸੀ ਵੀ ਪਾਈਆ, ਉਹ ਕਹਿੰਦੇ ਵੀ ਇਹ ਪਾਈਆ ਦਾ ਨਾ ਕਾਫੀ ਜ਼ਿਆਦਾ ਬਣ ਜਾਣਾ, ਫਿਰ ਐਵੇਂ ਤੁਹਾਡਾ ਨਾ ਜ਼ਾਇਆ ਹੋਣਾ। ਇੱਥੇ ਬੰਦੇ ਅਸੀਂ ਅਸਲ 'ਚ 2 ਹੁੰਦੇ ਆ, ਤੀਸਰਾ ਹੁੰਦਾ ਵਾ ਬਸ਼ੀਰ। ਅੱਜ ਸਾਡੀ ਖੁਸ਼ਕਿਸਮਤੀ ਆ ਕਿ ਬੰਦੇ ਜਿਹੜੇ ਆ ਨਾ ਆ ਗਏ ਆ। ਨਾਲੇ ਇਹ ਮਿੱਠੇ ਦਾ ਸ਼ੌਕੀਨ ਬੜਾ ਜੀ। ਹਾਂ, ਅਸਲ 'ਚ ਨਾ ਜੀ ਉਹ ਪੂਰਾ ਨਾ ਜੀ ਉਹ ਖਾ ਜਾਂਦਾ ਡੋਂਗਾ ਨਾ ਜੀ ਕਸਟਰਡ ਦਾ। ਬਾਈ ਦਾਊਦ ਨਾ, ਹਾਂ, ਉਹ ਵੀ ਇਹੀ ਆ ਵੀ 2 ਕਿਲੋ ਲੱਡੂ ਜਿਹੜੇ ਇੱਕ ਵਕਤ 'ਚ ਜਿਹੜਾ ਨਾ ਖਾ ਜਾਂਦੇ ਸੀ। ਤੇ ਨਹੀਂ, ਬਾਜ ਲੋਕ ਮਿੱਠੇ ਦੇ ਬਹੁਤ ਸ਼ੌਕੀਨ ਹੁੰਦੇ ਆ। ਇੱਕ ਕਮੈਂਟ ਸਾਡੇ ਵੀਰ ਨੇ ਕੀਤਾ, ਉਹਨੇ ਸਾਰੀ ਡਿਸ਼ਾਂ ਜਿਹੜੀਆਂ ਨਾ ਜੀ ਮਿੱਠੇ ਦੀਆਂ ਲਿਖੀਆਂ, ਉਹ ਮਿੱਠੇ ਦੀਆਂ ਹੀ ਲਿਖੀਆਂ। ਬਹਰਾਲ ਜੀ, ਇਹ ਡਿਸ਼ਾਂ ਤੁਹਾਡੇ ਤੱਕ ਜਿਹੜੀਆਂ ਅਸੀਂ ਰੈਸਪੀਜ਼ ਐ ਇਹ ਪਹੁੰਚਦੀਆਂ ਰਹਿਣਗੀਆਂ, ਤੇ ਦੇਸੀ ਮੁਰਗੇ ਵਾਲੀ ਵੀ ਪਹੁੰਚੂਗੀ, ਸਾਗ ਵੀ ਪਹੁੰਚੂਗਾ। ਹੋਰ ਵੀ ਤੁਹਾਡੇ ਕੋਈ ਜ਼ਿਹਨ ਦੇ ਵਿੱਚ ਹੋਵੇ ਰਾਣਾ ਸਾਹਿਬ ਖੁਸ਼ਬੂ ਆਣ ਲੱਗ? ਹਾਂ, ਨਹੀਂ ਬਸ ਉਹ ਹੋ ਗਿਆ ਜੀ ਉਹਦਾ। ਨਹੀਂ ਜੀ, ਥੋੜਾ ਜਿਹਾ ਹੋਰ। ਨਹੀਂ ਜੀ, ਇਹਦੇ ਜਦੋਂ ਤੱਕ ਆਪਾਂ ਕੱਢਣਾ ਨਾ ਇਹਨੇ ਹੋ ਜਾਣਾ ਬਸ। ਚਲੋ ਜੀ, ਲਓ ਜੀ, ਆ ਦੇਖੋ ਹੁਣ ਇਹ ਇੱਕ ਥੋੜਾ ਜਿਹਾ ਵੀ ਹੋਰ ਦੇ ਭੁੰਨੀ ਜਾਂਦੀ ਨਾ। ਹਾਂ, ਨਹੀਂ ਜੀ, ਥੋੜੀ ਜਿਹੀ ਹੋਰ ਭੁੰਨੀ ਜਾਂਦੀ ਨਾ, ਫਿਰ ਇਹ ਸੜ ਜਾਣੀ ਸੀ। ਅੱਛਾ ਜੀ, ਹੁਣ ਅਗਲਾ ਜਿਹੜਾ ਇਹਦਾ ਮਰਹਲਾ ਕੀ ਹੈ ਜੀ ਰਾਣਾ ਸਾਹਿਬ? ਹੁਣ ਇਹ ਤਾਂ ਸੌਖੀ ਜੀ ਡਿਸ਼ ਲੱਗਦੀ। ਨਹੀਂ, ਇਹਦੇ ਟਾਈਮ ਨਹੀਂ ਇੰਨਾ ਜ਼ਿਆਦਾ ਲੱਗਦਾ ਹੈ। ਹਾਂ, ਲੈ ਆਓ ਪਾਣੀ, ਲੈ ਆਓ। ਹੁਣ ਇਹਦੀ ਚਾਸ ਬਣਾਣੀ। ਹਾਂ, ਚਾਸ ਬਣਾਣੀ, ਪਾਣੀ ਤੇ ਚੀਨੀ। ਉਹ ਕਿਸੇ ਸ਼ਾਇਦ ਕੱਢਣਾ ਪੈਣਾ। ਉਹ ਜੀ ਹੈ, ਉਹ ਹੈ ਜੀ ਸਾਡੇ ਕੋਲ ਸਾਰਾ, ਉਹ ਹੈ। ਇਹ ਚੀਨੀ ਦੀ ਨਾ, ਬਸ ਚੀਨੀ ਨੂੰ ਪਿਘਲਾਣਾ ਹੁੰਦਾ ਵਾ ਚਾਸ ਦਾ। ਉੱਤੇ ਰੱਖੋ। ਕਿੰਨੇ ਕੱਪ ਪਾਣੀ? 3 ਕੱਪ। 3 ਕੱਪ। 2 ਥੋੜਾ ਪਾਣੀ ਨਾ ਪਾ, ਪੂਰਾ ਪਾਣੀ ਪਾ ਬਸ। ਚਲੋ ਜੀ, ਠੀਕ ਹੋ ਗਿਆ। ਲਓ ਜੀ, 3 ਕੱਪ ਪਾਣੀ ਦੇ ਪਾ ਲਏ ਆ, ਤੇ ਚੀਨੀ ਹੈਗੀ ਆ 1.5 ਕੱਪ। ਇਵੇਂ ਆ ਰਾਣਾ ਸਾਹਿਬ? ਇਹ ਅਸੀਂ ਮਿਹਨਤੀ ਕਰਕੇ ਰੱਖੀ ਹੋਈ ਹੈ ਜੀ। ਪਾ ਦਿਓ ਜੀ। ਜੀ ਆ ਵਿੱਚ ਵੀ ਪਾ ਦਿਓ ਜੀ। ਇਹ ਹਲੇ ਠਹਿਰ ਕੇ ਪਾਣੀ ਚ ਪਾ ਦਿਓ ਨਾ। ਹੁਣ ਅੱਗ ਤੇਜ਼ ਕਰੀ ਹੈ? ਨਹੀਂ, ਅੱਗ ਠੀਕ ਆ। ਅੱਗ ਹੁਣ ਕਰ ਲੈਣਗੇ ਨਾ। ਇਹ ਅੱਛਾ ਜੀ, ਬਸ ਬਹੁਤ ਪਾਣਾ ਹੁੰਦਾ ਜੀ। ਹੈ? ਹਾਂ, ਘਿਓ ਸੂਜੀ ਜਿੰਨਾ ਪਾਣਾ ਹੁੰਦਾ। ਅੱਛਾ, ਜਿੰਨੀ ਸੂਜੀ ਹੈ ਨਾ ਉਹਨਾਂ ਘਿਓ। ਵੈਸੇ ਇਹਦਾ ਇਹ ਵੀ ਆ, ਕਈ ਜਗ੍ਹਾ ਤੇ ਹਮ ਵਜ਼ਨ ਵੀ ਪਾਉਂਦੇ ਆ ਵੀ ਜਿੰਨੀ ਸੂਜੀ ਆ ਉਨਾ ਹੀ ਘਿਓ ਤੇ ਉਨੀ ਮਿੱਠਾ। ਥੋੜਾ ਮਿੱਠਾ ਖਾਣੇ ਵਾਲੇ ਜਿਹੜੇ ਆ, ਹਾਂ, ਅਸੀਂ ਥੋੜਾ ਜਿਹਾ ਮਿੱਠਾ, ਇਹ ਤੁਸੀਂ ਆਪਣੀ ਮਰਜ਼ੀ ਦੇ ਨਾਲ ਘੱਟ ਵੱਧ ਵੀ ਕਰ ਸਕਦੇ। ਮਿੱਠੇ ਦਾ ਤਨਾਸਬ ਜਿਹੜਾ ਨਾ, ਤੁਸੀਂ 1-1 ਦਾ ਵੀ ਕਰ ਸਕਦੇ ਆ, 1-1.5 ਦਾ ਵੀ ਕਰ ਸਕਦੇ ਆ, 1-2 ਦਾ ਵੀ ਕਰ ਸਕਦੇ, ਆਪਣੇ ਮਿੱਠਾ। ਕਿਉਂਕਿ ਹਲਵਾ ਜ਼ਿਆਦਾਤਰ ਮਿੱਠੇ ਕਰਕੇ ਖਾਇਆ ਜਾਂਦਾ। ਹਾਂ, ਕਈ ਲੋਕ ਮਿੱਠਾ ਉਂਝ ਵੀ ਜ਼ਿਆਦਾ ਖਾਂਦੇ ਨਾ ਰਾਣਾ ਸਾਹਿਬ, ਕਈ ਹਲਕਾ ਖਾਂਦੇ ਆ। ਆ ਜੀ ਇਲਾਇਚੀਆਂ 4 ਜਿਹੜੀਆਂ ਨਾ, ਹਾਂਜੀ, ਇਹ ਖੁਸ਼ਬੂ ਵਾਸਤੇ ਜਾਇਕਾ ਵੀ ਦੇਣਗੀਆਂ, ਖੁਸ਼ਬੂ ਵੀ ਦੇਣਗੀਆਂ। ਤੇ ਉਹ ਅਸਲ 'ਚ ਇਸਤਮਾਮ ਵਾਲਾ ਨਹੀਂ ਨਾ, ਵਰਨਾ ਤੇ ਇਹ ਸੀ ਵੀ ਉਹ ਕੋਈ ਬਦਾਮ ਤੇ ਪਿਸਤੇ ਵਗੈਰਾ। ਉਹ ਇਹ ਹਲਵਾ 1 ਦਫਾ ਬਣਾਵਾਂਗੇ ਫਿਰ ਜੀ ਬਾਅਦ 'ਚ। ਅੱਛਾ, ਕਬੀਰ ਸਾਹਿਬ ਆਉਂਦੇ ਆ ਨਾ ਜਿਸ ਦਿਨ, ਫਿਰ ਉਹ
ਬਦਾਮਾਂ ਵਾਲਾ, ਕਾਜੂ ਵਾਲਾ। ਤਾਂ ਜੀ ਤੁਹਾਡੀ ਮਰਜ਼ੀ ਹੈ, ਜੋ ਮਰਜ਼ੀ ਪਾਈ ਜਾਓ, ਵਧਾਈ ਜਾਓ। ਆਹੋ ਹਾਂ ਉਹ ਤਾਂ ਸਰਦੀਆਂ ਦੇ ਮੌਸਮ ਵਿੱਚ ਤਾਂ ਉਹ ਕਹਿੰਦੇ ਨਹੀਂ ਹੈ ਕਿ ਵੀ ਜਿੰਨਾ ਤੁਹਾਡਾ ਬਜਟ ਆ ਹੈ ਉਸ ਹਿਸਾਬ ਸਿਰ ਕਰੀ ਜਾਓ। ਵਰਨਾ ਸਾਦਾ ਤਰੀਨ ਜਿਹੜਾ ਨਾ ਉਹ ਇਹੀ ਆ। ਇਹ ਦਾਖਾਂ ਨਹੀਂ ਪਾਣੀਆਂ ਜੀ? ਨਹੀਂ ਜੀ, ਦਾਖਾਂ ਬਹੁਤ ਬਾਅਦ ਪਈਆਂ ਹਾਂ ਜੀ, ਉਹਦੇ ਚ ਜਦੋਂ ਹਲਵਾ ਇੱਕ ਕਿਸਮ ਇਹ ਜੀ ਅਸੀਂ ਤੁਹਾਨੂੰ ਖਾ ਕੇ ਵੀ ਦੱਸਾਂਗੇ ਵੀ ਕਿੱਦਾਂ ਦਾ ਬਣਿਆ, ਔਰ ਸਹੀ ਦੱਸਾਂਗੇ ਵੀ ਕਿੱਦਾਂ ਦਾ ਬਣਿਆ। ਤੇ ਬਰਲੇ ਹਲਵਾ ਤਾਂ ਚੰਗਾ ਹੀ ਬਣਦਾ ਹੁੰਦਾ, ਪਰ ਇਹ ਸਾਡਾ ਤਾਂ ਸਿਰਫ ਇੰਨਾ ਕੀ ਆ ਵੀ ਸਾਡੀ ਜਿਹੜੀ ਆ ਅਸੀਂ ਇਹ ਸੋਚਿਆ ਵੀ ਸ਼ੁਰੂਆਤ ਜਿਹੜੀ ਆਗਾਜ਼ ਹੋ ਜੇ। ਹੁਣ ਚਾਹੀਦਾ ਦੂਸਰਾ ਜਿਹੜਾ ਨਾ ਜਾਂ ਤਾਂ ਤੁਹਾਡੇ ਉਹ ਜਿਹੜਾ ਆਲੂ ਗੋਸ਼ਤ ਆ ਉਹ ਚੱਲੇਗਾ, ਤੇ ਨਹੀਂ ਫਿਰ ਕੋਈ ਦੇਸੀ ਮੁਰਗੇ ਵਾਲਾ ਜਿਹੜਾ ਨਾ ਉਹ ਕਰਦੇ ਆ ਇਸਤੇਮਾਲ। ਜ਼ਾਹਦ ਨੇ ਤੇ ਦੇਸੀ ਮੁਰਗੇ ਦਾ ਹੀ ਜਿਹੜਾ ਨਾ ਕਮੈਂਟਾਂ 'ਚ ਕਰ ਲਓ ਫੈਸਲਾ, ਜਿਹਦੇ ਕਮੈਂਟ ਜ਼ਿਆਦਾ ਹੋਣਗੇ ਉਹ ਪਕਾ ਲਾਂਗੇ। ਠੀਕ ਆ, ਕਮੈਂਟਾਂ ਤੇ ਆ ਸਹੀ ਗੱਲ ਹੈ ਜੀ। ਅਲੀ ਦੀ ਗੱਲ ਬੜੀ ਸਵਾਦੀ ਹੈ ਜੀ। ਅੱਛਾ ਜੀ, ਅਗਲੀਆਂ ਕਿਹੜੀਆਂ ਦੋ ਡਿਸ਼ਾਂ? ਤੇ ਆਲੂ ਗੋਸ਼ਤ ਤੇ ਦੇਸੀ ਮੁਰਗਾ, ਦੇਸੀ ਘਿਓ। ਇਹ ਤੁਸੀਂ ਨਾ ਜੀ 1 ਮਿੰਟਾਂ ਦੇ ਵਿੱਚ ਦੱਸਣਾ ਵੀ ਦੇਸੀ ਮੁਰਗਾ ਜਾਂ ਜਿਹੜਾ ਆ ਸ਼ੋਰਵੇ ਵਾਲਾ ਆਲੂ ਗੋਸ਼ਤ ਹੈ। ਜਿਹੜੀ ਸ਼ਾਇਦ ਤੁਸੀਂ ਜਿੰਨੇ ਸਾਨੂੰ ਜ਼ਿਆਦਾ ਵੀਰਾਂ ਨੇ ਰੱਖਿਆ, ਅਸੀਂ ਉਸ ਹਿਸਾਬ ਦੇ ਨਾਲ ਜਨਾਬ ਉਹ ਬਣਾਵਾਂਗੇ। ਇਹਨਾਂ ਨੂੰ ਥੋੜਾ ਜਿਹਾ ਇੱਥੇ ਕਰ ਰੱਖ, ਜਿੰਨਾ ਪਿੱਛੇ ਰੱਖੂਗਾ ਨਾ ਅੱਗ ਉਨੀ ਸਵਾਦੀ ਜੀ। ਅਸਲ 'ਚ ਇਹ ਜਿਹੜੀ ਚੁੱਲ੍ਹੇ ਵਾਲੀ ਅੱਗ ਹੁੰਦੀ ਹੈ ਨਾ, ਇਹਦਾ ਥੋੜਾ ਜਿਹਾ ਸਾਹਮਣਾ ਹੁੰਦਾ ਵਾ, ਕਿਉਂਕਿ ਕਦੇ ਤੇਜ਼ ਕਦੇ ਘੱਟ, ਕਦੇ ਤੇਜ਼। ਫਿਰ ਬਾਲਣ ਬੜਾ ਮਖਸੂਸ ਜਿਹਾ ਜਿਹੜਾ ਨਾ ਉਹ ਚਾਹੀਦਾ, ਕਿਉਂਕਿ ਅਸੀਂ ਰੱਖਣਾ ਹੁਣ ਇਹਦੇ 'ਚ ਦੇਸੀ ਵਰਨਾ ਤੋਂ ਸਿਲੰਡਰ ਵਾਲਾ ਜਿਹੜਾ ਨਾ। ਨਹੀਂ ਸਾਡਾ ਤਾਂ ਜੀ ਦੇਸੀ ਮਾਹੌਲ ਹੋਣਾ ਸਾਰਾ ਹੀ। ਨਾਲੇ ਨਾ ਲੱਕੜਾਂ ਤੇ ਨਾ ਐਸਾ ਅੱਗ ਤੇ ਬਣਦੀ ਵੀ ਚੀਜ਼ ਦੇਸੀ ਬਾਲਣ ਵਾਲੀ। ਬਲਕਿ ਹੁਣ ਲਾਹੌਰ ਮੈਂ ਕਿਹਾ ਸੀ ਨਾ ਕਾਫੀ ਪੈਂਡਾ ਕਰਕੇ ਇੱਕ ਤੰਦੂਰ ਤੋਂ ਕੋਈ 1.5-2 ਕਿਲੋਮੀਟਰ ਤੇ ਸੀ, ਉੱਥੋਂ ਉਹ ਸਿਰਫ ਬਾਲਣ ਵਾਲਾ ਤੰਦੂਰ ਸੀ, ਬਾਕੀ ਸਾਰੇ ਗੈਸ ਵਾਲੇ ਸੀ। ਅਸੀਂ ਉੱਥੋਂ ਨਾ ਬਾਲਣ ਵਾਲੇ ਤੰਦੂਰ ਤੋਂ, ਹੁਣ ਵੀ ਬੰਦੇ ਜਿਹੜੇ ਸ਼ੌਕੀਨ ਆ ਉਹ ਕਹਿੰਦੇ ਕਿ ਉਹ ਫਲਾਂ ਜਗ੍ਹਾ ਜਿਹੜਾ ਨਾ ਨਾਨਾ ਵਾਲਾ ਤੰਦੂਰ, ਉਹ ਬਾਲਣ ਵਾਲਾ ਤੰਦੂਰ, ਉੱਥੋਂ ਨਾਨ ਲੈ ਕੇ ਆਉਂਦੇ ਆ। ਗੈਸ ਵਾਲਿਆਂ ਦਾ ਉਹ ਨਹੀਂ ਹੈ। ਹੁਣ ਚੁੱਲ੍ਹਿਆਂ ਦੀ ਚਾਹ ਜਿਹੜੀ ਆ ਇੱਥੇ ਸਮੁੰਦਰੀ 71 ਵਾਲੇ ਪੁਲ ਤੇ ਇੱਕ ਬਾਬਾ ਬਣਾਉਂਦਾ ਹੁੰਦਾ ਸੀ ਚਾਹ, ਅਸੀਂ ਉੱਥੋਂ ਸਮੁੰਦਰੀਆਂ ਟੁੱਟਦੇ ਸੀ। ਨਹੀਂ ਰਾਣਾ ਸਾਹਿਬ, ਤੁਹਾਨੂੰ ਯਾਦ ਆ ਵੀ ਆਪਾਂ ਚੀਚਾ ਵਤਨੀ ਜਦੋਂ ਗਏ ਆ ਹੁਣ? ਚੀਚਾ ਵਤਨੀ ਰੋਡ ਦੇ ਉੱਤੇ, ਸਾਈ ਵਾਲੋ ਚੀਚਾ ਵਤਨੀ ਰੋਡ ਦੇ ਉੱਤੇ ਇੱਕ ਬਾਬਾ ਬਣਾਉਂਦਾ ਚੀਨੀ ਵਾਲੀ ਚਾਹ ਨਾ, ਦੂਜਾ ਦੇਸੀ ਚੁੱਲ੍ਹੇ ਦੇ ਉੱਤੇ ਦੇਸੀ ਗੁੜ ਨਾਲ ਬਣਾ ਕੇ ਤੇ ਚਾਹ ਪਿਲਾਉਂਦਾ। ਕੀ ਬਾਤ, ਉਹਦਾ ਮਜ਼ਾ ਹੀ ਵੱਖਰਾ ਹੈ। ਇਹ ਚੀਨੀ ਬਸ ਆਪਾਂ ਰਾਣਾ ਸਾਹਿਬ ਮੈਲਟ ਹੀ ਕਰਨੀ ਸੀ। ਮੈਲਟ ਹੀ ਕਰਨੀ ਹੈ ਬਸ, ਮੈਲਟ ਥੋੜਾ ਜਿਹਾ, ਕਿਉਂਕਿ ਉਹਦਾ ਇਹ ਨਹੀਂ ਹੁੰਦਾ, ਉਹ ਤਾਰ ਨਹੀਂ ਬਣਾਣੀ ਹੁੰਦੀ, ਬਸ ਇਹ ਹੁੰਦਾ ਕਿ ਜਰਾ ਆ ਜੇ ਵਾਲਾ ਇੱਕ ਨਾ ਹਲਕਾ ਜਿਹਾ। ਲੈਚੀਆਂ ਦੀ ਖੁਸ਼ਬੂ ਜੀ ਚੜੀ ਜਾ ਰਹੀ ਹੈ ਜੀ, ਕੀ ਬਾਤ ਹੈ। ਇਹ ਹਲੇ ਇਹ ਅਸਲ 'ਚ ਹੈਗਾ ਵਾ ਸਾਡਾ ਇੰਤਹਾਈ ਸਰਦੀ ਲਈ। ਇਹਦੇ ਉੱਪਰ ਛੱਤ ਵੀ ਪਾਣੀ ਆ, ਜਿਸ ਦਿਨ ਉਹ ਜਾਨਵਰਾਂ ਦਾ ਢਾਰਾ ਬਣਾਉਂਦੇ ਆ ਨਾ, ਉਸ ਦਿਨ ਫਿਰ ਪਿੱਲਰ ਬਣਾਵਾਂਗੇ ਤੇ ਛੱਤ ਵੀ। ਬਾਕੀ ਜਿਹੜਾ ਦਿਨ ਵਾਲਾ ਨਾ ਉਹ ਪਰਲੇ ਪਾਸੇ ਕਰਾਂਗੇ। ਠੀਕ ਹਾਂ, ਯਾਨੀ ਕਿ ਇੱਕ ਚੁੱਲ੍ਹਾ ਹੁਣ ਉੱਧਰ ਬਣਾਈਏ, ਇੱਥੇ ਤੰਦੂਰ ਵੀ ਲਾਈਏ। ਹਾਂ, ਤੰਦੂਰ ਵੀ ਲਾਵਾਂਗੇ ਛੋਟਾ ਜਿਹਾ ਨਾ। ਨਾਲੇ ਜਿਹੜੇ ਸਰਦੀਆਂ ਦੇ ਦਿਨ ਹੁੰਦੇ ਨਾ, ਇਹ ਖਾਣੇ ਪੀਣੇ ਵਾਲੇ ਦਿਨ ਹੁੰਦੇ ਆ। ਹਾਂਜੀ, ਅਲਸੀ ਦੀਆਂ ਪਿੰਨੀਆਂ, ਹਾਂ ਉਹ ਵੀ ਬਣਾਵਾਂਗੇ ਜੀ, ਤਿਲਾਂ ਵਾਲੇ ਲੱਡੂ ਵੀ ਬਣਾਵਾਂਗੇ ਜੀ। ਲੱਡੂ ਹਾਂਜੀ, ਬਹੁਤ ਰਾਣਾ ਸਾਹਿਬ ਇਹ ਹੋ ਗਿਆ ਟ੍ਰੈਡੀਸ਼ਨਲ ਚਾਵਾਂ। ਬਸ ਵਾਲਾ ਆ ਗਿਆ, ਆ ਲੈਣ ਦੋ। ਲਓ ਠੀਕ ਹੈ ਜੀ, ਲਓ ਜੀ, ਇੱਕ ਉਬਾਲ ਜਿਹੜਾ ਨਾ ਜਿਹਦਾ ਆ ਗਿਆ, ਇਹਨੂੰ ਜ਼ਿਆਦਾ ਉਹ ਨਹੀਂ ਕਰਨਾ ਹੈਗਾ। ਹੁਣ ਜਨਾਬ ਜੀ, ਹੁਣ ਇਹਨੂੰ ਜੀ ਦੇਸੀ ਘਿਓ ਚ ਆਪਾਂ ਨਾ ਹਾਂਜੀ ਸੂਜੀ ਜਿਹੜੀ ਆ ਭੁੰਨਣੀ। ਸਹੀ, ਲਓ ਜੀ, ਹੁਣ ਦੇਸੀ ਘਿਓ ਦੇ ਵਿੱਚ ਸੂਜੀ ਜਿਹੜੀ ਅਸੀਂ ਉਹ ਭੁੰਨਾਂਗੇ। 1 ਕੱਪ ਹੀ ਸਾਡੇ ਕੋਲ ਦੇਸੀ ਘਿਓ ਆ। ਇਸ ਹਿਸਾਬ ਨਾਲ ਇਹ ਮਹਿੰਗਾ ਬੜਾ ਬਣਦਾ। ਕਈ ਦੋਸਤ ਨਹੀਂ ਵੀ ਪਸੰਦ ਕਰਦੇ ਦੇਸੀ ਘਿਓ ਨੂੰ, ਉਹ ਭਾਈ ਜੀ ਆਪਣਾ ਡਾਲਡਾ ਇਸਤੇਮਾਲ ਕਰ ਸਕਦੇ ਆ, ਤੇਲ ਵੀ ਇਸਤੇਮਾਲ ਹੋ ਸਕਦਾ। ਪਰ ਮੇਰਾ ਤਾਂ ਇਹ ਆ ਵੀ ਜਿਹੜਾ ਨਾ ਹਲਵਾ ਨਾ, ਨਹੀਂ ਆ ਕਪੜਾ ਉਹ ਦੇਸੀ ਘਿਓ ਚ ਹੋਣਾ ਚਾਹੀਦਾ। ਹਾਂ, ਹੁਣ ਚਣਿਆਂ ਵਾਲਾ ਹਲਵਾ ਹੋ ਗਿਆ, ਦੂਸਰਾ ਹਲਵਾ ਹੋ ਗਿਆ, ਇਹ ਬਗੈਰ ਉਸ ਤੋਂ ਦੇਸੀ ਘਿਓ ਤੋਂ ਨਾ
ਉਹ ਕੋਈ ਮਜ਼ੇ ਵਾਲੀ ਗੱਲ ਨਹੀਂ ਹੈ। ਹੁਣ ਡਾਲਡੇ ਘਿਓ ਚ ਵੀ ਚਣਿਆਂ ਦਾ ਹਲਵਾ ਵੀ ਬਣਾ ਲੈਂਦੇ ਐਵੇਂ ਸਾਰੇ ਦਿਨ ਦੀ ਮਸ਼ੱਕਤ ਆ। ਹਾਂ ਹੈ ਬਹੁਤ ਮਿਹਨਤ ਆ ਜੀ। ਹਾਂ ਤੇ ਥੋੜਾ ਗਰਮ ਕਰਕੇ ਪਾ ਦਿਓ ਹਾਂ ਹਾਂ ਇਹਨੂੰ ਕੱਪੜੇ ਨਾ ਕਰੋ, ਇੱਥੇ ਰੱਖ ਦੋ ਬਸ ਗਰਮ ਹੋ ਜਾਣਾ। ਇਹ ਕੱਪੜੇ ਨਾ ਫੜਿਓ ਕਿਤੇ ਨਾ। ਨਹੀਂ ਨਹੀਂ ਇਧਰੋਂ ਨਹੀਂ ਹੁੰਦਾ ਜੀ ਇਹ। ਹਾਂ ਇਹ ਤਾਂ ਜੀ ਤੁਸੀਂ ਜ਼ਾਹਦ ਇਕਬਾਲ ਨਹੀਂ ਜੀ, ਇੱਕ ਤੁਪਕਾ ਵੀ ਜਾਇਆ ਹੋਣ ਦੇ ਰਿਹਾ ਅੱਜ। ਬੜਾ ਮਹਿੰਗਾ ਹਾਂ ਉਹ ਮਹਿੰਗਾ ਵੀ ਹੈ ਤੇ ਮਿਲਦਾ ਵੀ ਬੜਾ ਘੱਟ ਆ ਦੁਕਾਨਾਂ। ਲਓ ਜੀ ਆ ਸੂਜੀ ਪਾਤੀ ਹੈ ਜੀ, ਮਾਸ਼ਾਅੱਲਾ ਜੀ। ਇਹ ਬਸ ਗਾਂ ਤੇ ਮੱਝ ਦਾ ਨਾ ਰਲਿਆ ਮਿਲਿਆ ਜਾਂ ਘਿਓ ਆ। ਇੱਕ ਕਿਉਂਕਿ ਸਾਡੇ ਕੋਲ ਮੱਝ ਆ, ਇੱਕ ਗਾਂ ਵਾ। ਇੱਕ ਪੂਰਾ ਦੇ ਦਿਓ ਤੁਹਾਡੇ ਨਾ ਜੀ ਹੱਥ। ਇਹਨੇ ਇੱਕ ਦਾਖ ਚਲੀ ਗਈ, ਮੈਂ ਕਿਹਾ ਇਹਨੇ ਫੁੱਲ ਜਾਣਾ ਬਹੁਤ। ਕੋਈ ਨਹੀਂ ਫੁੱਲ ਜਾਣ ਦੋ ਜੀ। ਨਾ ਨਾ ਹਾਂ ਉਹ ਨਹੀਂ ਫੁੱਲੀ ਹੋਈ। ਬਸ ਇਹਨੂੰ ਹੁਣ ਕਿੰਨੇ ਕੁ ਮਿੰਟ ਪਕਾਣਾ ਜੀ? ਇਹਨੂੰ ਬਸ 2 ਮਿੰਟ ਅੱਤ ਨੂੰ ਜਦੋਂ ਖੁਸ਼ਬੂ ਆਣੀ ਸ਼ੁਰੂ ਹੋ ਜਾਏਗੀ ਨਾ ਬਣਾਈ। ਓਏ ਇੱਕ ਅੱਗ ਗਰਮ ਕਰ। ਜ਼ਿਆਦਾ ਤੇਜ਼ ਨਾ ਹਲਕੀ ਰੱਖ। ਬਰੀਕ ਲੱਕੜੀਆਂ ਲਾਣੀ ਤੂੰ। ਬਸ ਹੁਣ ਐਡੀ ਅੱਗ ਦੀ ਲੋੜ ਨਹੀਂ ਹੈ, ਬਸ ਇਹਨੂੰ ਤਾਂ ਹੁਣ ਇੱਕ ਵਾਰੀ ਉਹ ਕਰਕੇ ਤੇ ਚੱਲ। ਇਹ ਹਲਵਾ ਤਿਆਰ ਹੋ ਗਿਆ। ਸਭ ਤੋਂ ਥੋੜਾ ਟਾਈਮ ਲੈਂਦਾ ਸਭ ਤੋਂ ਇੱਕ ਤਾਂ ਉਹ ਦੂਆ ਹਲਵਾ ਵੀ ਬਣਾਉਂਦੇ ਸੂਜੀ ਦਾ ਮੱਖਣੀ। ਪਖੰਡੀ ਕਹਿੰਦੇ ਆ ਉਹਨੂੰ। ਇੱਕ ਕਿਸਮ ਹੈ ਤਾਂ ਮਖੰਡੀ ਆ, ਲੇਕਿਨ ਸਾਡੇ ਇੱਕ ਦੋਸਤ ਕਹਿੰਦੇ ਉਹਦੇ ਪਖੰਡੀ ਹਲਵਾ ਉਹਦੇ ਚ ਦੇਰ ਬਹੁਤ ਲੱਗਦੀ ਆ, ਬਹੁਤ ਉਹਦੇ ਚ ਕੀ ਹੁੰਦਾ? ਉਹ ਬੜੀ ਦੇਰ ਲੱਗਦੀ। ਅੱਛਾ ਹਾਂ ਉਹ ਵੀ ਫਿਰ ਕਿਸੇ ਦਿਨ ਪਕਾ ਹਾਂ ਕਰਾਂਗੇ ਕਿਸੇ ਦਿਨ। ਅਸਲ ਉਹਦੇ ਚ ਸੂਜੀ ਨੂੰ ਦੁੱਧ ਤੇ ਭੇ ਕੇ ਰੱਖਣਾ ਹੁੰਦਾ। ਅੱਛਾ ਅੱਛਾ ਹਾਂ ਹਾਂ ਚਲੋ ਆਜ਼ਾਦ ਭਾਈ ਨੇ ਇੱਕ ਗੱਲ ਹੋਰ ਯਾਦ ਕਰਾਤੀ ਵੀ ਸਾਡੀ ਜਿਹੜੀ ਗਾਂ ਨਾ ਉਹ ਬਸ 2-1 ਦਿਨ ਦੇ ਵਿੱਚ ਸੂਣ ਵਾਲੀ ਆ। ਤੇ ਪਹਿਲੀ ਜਿਹੜੀ ਆ ਯਾਨੀ ਕਿ ਪਹਿਲਣ ਗਾਂ ਤੇ ਉਹਦਾ ਪਹਿਲਾ ਨਾਰਾ ਉਹ ਵੀ ਅਸੀਂ ਇੱਥੇ ਹੀ ਬਣਾਉਣਾ ਰਹਿਣਾ ਸਾਹਿਬ ਇਨਸ਼ਾਅੱਲਾ। ਠੀਕ ਹੈ ਜੀ। ਬਹੁਤ ਤੇਜ਼ ਅੱਗ ਕਰਤੀ ਉਸਤਾਦ। ਦਾਲ ਚਣਿਆਂ ਦੀ ਪਾ ਕੇ ਭੇ ਕੇ ਰੱਖ ਕੇ ਇਹਦੇ ਚ ਜਦੋਂ ਜ਼ਿਆਦਾ ਬਰੀਕ ਬਾਲਣ ਲੱਗ ਜਾਂਦਾ ਨਾ ਉਸ ਇੱਕੋ ਦਮ ਹੀ ਇਹਦੇ ਚ ਹੁੰਦਾ ਕਿ ਬਸ ਡੰਡੇ ਗਿਣੇ ਜੇ ਨਾ ਲਾ ਦੋ। ਹਾਂ ਉਹ ਲਾ ਦੋ ਉਹਨਾਂ ਦੀ ਅੱਗ ਨਾ, ਕਿਉਂਕਿ ਹੁਣ ਨਾ ਅੱਗ ਘਰਾਂ ਚ ਬਾਲੀ ਜਾਂਦੀ ਹੈ ਨਾ ਇਹਦੇ ਅੱਗ ਦੇ ਬਾਲਣ ਵਾਲੇ ਕਾਰੀਗਰ ਨਾ। ਹਾਂ ਇਹ ਪਹਿਲਾਂ ਤਾਂ ਇਹ ਹੁੰਦਾ ਸੀ ਰੋਜ਼ਾਨਾ ਦਾ ਕੰਮ ਇਹ ਹੁੰਦਾ ਸੀ ਕਿ ਬਾਲਣ ਟੁਕਣਾ। ਬਸ ਜੀ ਹਾਂ ਪਾ ਦੋ ਜੀ। ਹਾਂ ਲਓ ਜੀ ਮੁਸਕ ਬੜੀ ਸੋਹਣੀ ਆ ਰਹੀ ਹੈ ਜੀ ਹੁਣ। ਤੇ ਲਓ ਜੀ ਆ ਜਿਹੜਾ ਸਾਡਾ ਬਣਾਇਆ ਹੋਇਆ ਕਰਤਬ ਸੀਗਾ ਅਸਲ 'ਚ ਸੂਜੀ ਨੂੰ ਉਹਦੇ 'ਚ ਪਾਣੀ 'ਚ ਪਾਈਦਾ ਵਾ, ਲੇਕਿਨ ਅਸੀਂ ਨਾ ਕਿਉਂਕਿ ਭਾਂਡਾ ਦੂਸਰਾ ਯੂਜ਼ ਕਰ ਰਹੇ ਹਾਂ। ਹਾਂ ਚਲੋ ਜੀ ਚਲੋ ਕੋਈ ਗੱਲ ਨਹੀਂ। ਆਹੋ ਇਹ ਚੂੰ ਛੜਕ ਦੀ ਕੋਈ ਗੱਲ ਨਹੀਂ, ਛੂੰ ਛੜਕ ਵੀ ਹੋਣੀ ਚਾਹੀਦੀ ਥੋੜੀ ਜੀ। ਛੁੱਕਾ ਛੱਕੀ ਤਾਂ ਹੋਣੀ ਚਾਹੀਦੀ ਹੈ ਕਿ ਨਹੀਂ? ਇਹ ਅੱਗ ਮੱਠੀ ਕਰ ਦੋ ਜੀ ਹੁਣ। ਆਹ ਰਾਣਾ ਸਾਹਿਬ ਦਾਖਾਂ ਨਹੀਂ ਦਾਖਾਂ ਆਖਰੀ ਜੇ ਮਰਲੇ ਚ ਹਲੇ ਤਾਂ ਇਹਨੇ 2 ਮਿੰਟਾਂ ਚ ਨਾ ਪਾਣੀ ਪੀ ਜਾਣਾ। ਪਾਣੀ ਨੇ ਪੀ ਜਾਣਾ ਵਾ ਇਹਨੇ ਸੂਜੀ ਨੇ। ਉਸ ਤੋਂ ਅੱਗ ਨਾ ਕਰੀ ਹਲਕੀ ਹਲਕੀ ਫਿਰ ਬੋਝੇ ਕੇ ਨਹੀਂ ਬਸ ਨਹੀਂ ਇਹ ਇੰਜ ਹੀ ਪਕਣਾ ਚਾਹੀਦਾ ਵੀ ਜਿਵੇਂ ਤੁਸੀਂ ਦਮ ਤੇ ਪਕਾ ਰਹੇ ਆ। ਹਲਕੀ ਆਂਚ ਤੇ ਨਹੀਂ ਤੇ ਫਿਰ ਜ਼ਿਆਦਾ ਸਖਤ ਹੋ ਸਕਦਾ, ਤੁਹਾਨੂੰ ਪਤਾ ਵੀ ਨਹੀਂ ਲੱਗਣਾ। ਜ਼ਿਆਦਾ ਸਖਤ ਹੋ ਜਾਏ ਤੇ ਫਿਰ ਜੇ ਹੋ ਵੀ ਜਾਵੇ ਤੇ ਉਹਨੂੰ ਕਿਸੇ ਸ਼ਾਇਦ ਵਿੱਚ ਕੱਢ ਕੇ ਉਹਦੀ ਡਲੀਆਂ ਬਰਫੀ ਤਰ੍ਹਾਂ ਡਲੀਆਂ ਟੁਕੜੇ ਬਣ ਜਾਂਦੇ। ਉਹ ਜਿਹੜਾ ਹੁੰਦਾ ਨਾ ਟੁਕੜਿਆਂ ਵਾਲਾ ਉਹਦੇ ਚ ਚੀਨੀ ਥੋੜੀ ਰੱਖੀ ਜਾਂਦੀ ਹੈ। ਉਹਦੇ ਚ ਪਾਣੀ ਵੀ ਘੱਟ ਪੈਂਦਾ। ਹਾਂ ਚਾਸ ਵੀ ਪਕਾਣੀ ਉਹਦੇ ਚਾਸ ਪਕਾਉਂਦੇ ਆ ਜ਼ਿਆਦਾ ਵੀ ਜੰਮ ਜਵੇ। ਮੈਂ ਕਹਿੰਦਾ ਜਿੱਡਾ ਸਵਾਦੀ ਬਣਨਾ ਨਾ ਇਹ ਜ਼ਾਹਦ ਸੱਚਾ ਸੀਗਾ। ਇਹਦੇ ਚ ਵੈਸੇ ਰੰਗ ਵੀ ਪਾਉਂਦੇ ਆ ਜ਼ਾਫਰਾਨ ਮੇਰਾ ਤਾਂ ਉਹਦੇ ਨਾਲ ਥੋੜਾ ਜ਼ਾਫਰਾਨ ਵੈਸੇ ਵੀ ਉਹ ਖਾਣ ਵਾਲਾ ਰੰਗ ਵੀ ਪਾ ਲੈਂਦੇ ਜੀ। ਹਾਂ ਹਾਂਜੀ ਅਗਰ ਤੁਸੀਂ ਇਹਨੂੰ ਰੰਗ ਦੇਣਾ ਉਹਦੇ ਨਾਲ ਚਾਹੋ ਥੋੜਾ ਜਿਹਾ ਨਾ ਆ ਜਾਂਦਾ ਵਾ। ਇਹ ਤਾਂ ਬਥੇਰੇ ਰੈੱਡ ਕਲਰ ਦਾ ਗੁਲਾਬੀ ਇਹ ਉਹ
ਮਿਲਦੇ ਨਹੀਂ ਹਲਵਾ ਪੂਰੀ ਵਾਲਿਆਂ ਕੋਲ? ਉਹ ਦੁਕਾਨ ਤੋਂ ਮਿਲ ਜਾਂਦੇ, ਜਿਹੜਾ ਮਰਜ਼ੀ ਜ਼ਰਦੇ ਦਾ ਕਲਰ ਦੇ ਲਓ, ਦੂਸਰਾ ਦੇ ਲਓ। ਹਾਂ, ਮੈਂ ਤਾਂ ਇੱਕ ਜਗ੍ਹਾ ਹਰੇ ਰੰਗ ਦਾ ਹਲਵਾ ਵੀ ਖਾਇਆ ਰਾਣਾ ਸਾਹਿਬ। ਰੰਗ ਇਸ ਤਰ੍ਹਾਂ ਹੀ ਹੈ ਨਾ। ਉਹ ਹੁਣ ਪੂਰੀਆਂ ਦੇ ਨਾਲ 2-2 3-3 ਰੰਗਾਂ ਦੇ ਹਲਵੇ ਜਿਹੜੇ ਨੇ ਉਹ ਪਤਲੇ ਹੁੰਦਾ ਜਰਾ, ਪੂਰੀਆਂ ਵਾਲਾ ਹਲਵਾ ਜਿਹੜਾ ਹੁੰਦਾ ਨਾ। ਨਹੀਂ ਇਹ ਵੀ ਪਤਲਾ ਹੀ ਬਣੂਗਾ ਜੀ ਆਪਣਾ। ਨਹੀਂ ਨਹੀਂ ਇਸ ਨਹੀਂ ਆਪਾਂ ਥੋੜਾ ਜਿਹਾ ਰੱਖਣਾ ਪਤਲਾ। ਨਹੀਂ ਬਹੁਤਾ ਪਤਲਾ ਨਹੀਂ, ਇਹ ਕਿਉਂਕਿ ਜ਼ਿਆਦਾ ਚਮਚੀ ਸਖਤ ਨਾਲ ਹੋਣਾ ਨਹੀਂ, ਸਟਰਾ ਨਾਲ ਤਾਂ ਨਹੀਂ ਨਾ ਪੀਣਾ। ਇਹ ਕੱਪ ਚ ਨਹੀਂ। ਨਹੀਂ ਇਹਦੇ ਚ ਜਿੰਨਾ ਘੇ ਆ ਨਾ ਰਾਣਾ ਸਾਹਿਬ, ਇਹ ਉਹਨਾਂ ਸਖਤ ਨਹੀਂ ਹੋਣਾ। ਨਹੀਂ ਕਿ ਉਹਦੇ ਤਨਾਸਬ ਜਿਹੜਾ ਨਾ ਉਹ ਜ਼ਿਆਦਾ ਵਾ। ਅਗਰ 125 ਗ੍ਰਾਮ ਹੁੰਦਾ ਨਾ ਫਿਰ ਉਹਦੇ ਨਾਲ ਉਹਨੇ ਖੁਸ਼ਕ ਹੋ ਜਾਣਾ ਸੀ। ਇੰਨੇ ਸਾਰੇ ਘਿਓ ਨੇ ਇਹਨੂੰ ਨਰਮ ਨਹੀਂ ਰੱਖਣਾ ਵਾ। ਇਹ ਦੇਖੋ ਜੀ ਤੁਸੀਂ, ਰੰਗ ਕਿੱਡਾ ਸੋਹਣਾ ਜਿਹੜਾ ਨਾ ਹੈ ਬਣਿਆ। ਹਾਂ ਜਲਾ ਦੇ ਹੁਣ ਮਾੜੀ ਜੀ ਅੱਗ, ਬਸ ਠੀਕ ਹੈ ਜਾ ਰਹੀ। ਉਹ ਬਲਕਿ ਇਹ ਪਲੇਟਾਂ ਇਹਨਾਂ ਦੇ ਨਾਲ ਦੀਆਂ ਜਿਹੜੀਆਂ ਨਾ ਉਹ ਵੀ ਨਹੀਂ, ਉਹ ਵੀ ਲਿਆਨੇ ਆ ਜੀ। ਆਹੋ। ਸਾਰਾ ਸਮਾਨ ਹਾਂਡੀ ਪਈ ਆ ਜੀ, ਉਹ ਵੀ ਲਿਆਨੇ ਆ। ਇਹ ਸਾਰਾ ਜੀ ਇੱਥੇ ਪੂਰਾ ਕਰਦੇ ਆ ਸਮਾਨ। ਥੋੜੀ ਥੋੜੀ ਜਿਹੀ ਅੱਗ ਬਾਲੋ। ਹਾਂ ਬਿਲਕੁਲ। ਦਾਖਾ ਪਾ ਦਿਓ ਜੀ। ਨਹੀਂ ਜੀ ਨਹੀਂ, ਤੁਸੀਂ ਕਾਲੇ ਨਾ ਪਾਓ। ਇਹ ਜਿਹੜਾ ਤੁਸੀਂ ਸਮਝ ਰਹੇ ਹੋ ਨਾ ਜੀ ਵੀ ਇਹ ਸਖਤ ਹੋਣਾ, ਇਹ ਨਹੀਂ ਸਖਤ ਹੋਣਾ। ਉਹ ਭਾਈ ਮੇਰੇ ਸਖਤ ਹੋ ਗਿਆ ਨਾ। ਹਾਂ ਮੈਨੂੰ ਹਲੇ ਕਿਉਂਕਿ ਉਹ ਇਹਦੇ ਚ ਘਿਓ ਬਹੁਤ ਹਸਤਾ। ਨਹੀਂ ਨਹੀਂ ਉਹ ਨਹੀਂ ਯਾਰ, ਇੰਨਾ ਪਤਲਾ ਨਹੀਂ ਹੁੰਦਾ। ਹਾਂ ਤੂੰ ਪੱਕਣ ਦੇਣਾ ਪੂਰਾ ਬਣੂਗਾ, ਪਰ ਬਹੁਤ ਅੱਛਾ ਹੈ। ਤੇ ਤੁਸੀਂ ਪਹਿਲੇ ਪਕਾਉਂਦੇ ਰਹਿੰਦੇ ਜੀ ਹੈ ਹਲਵਾ? ਹਲਵਾ ਤਾਂ ਮੈਂ ਵੈਸੇ ਪਹਿਲੀ ਦਫਾ ਹੀ ਪਕਾਇਆ ਵਾ ਸੂਜੀ ਦਾ, ਤੇ ਲੇਕਿਨ ਹੋਰ ਸ਼ਾਵਾਂ ਪਕਾਉਂਦੇ ਰਹਿੰਦੇ। ਪਕਾਇਆ ਸਾਰਾ ਮੈਂ ਆ, ਹਾਂਜੀ ਮੇਰੇ ਹੱਥ ਦੇ ਵਿੱਚ ਆ। ਇਹ ਕਹਿ ਰਹੇ ਜੀ ਮੈਂ ਪਕਾਇਆ, ਦੱਸੋ ਯਾਰ ਕੋਈ ਹੱਥ ਦੇਖੋ ਜੀ ਮਿਹਨਤੀ ਤਾਂ ਮੈਂ ਹੀ ਲਿਆਇਆ ਨਾ ਕਰਕੇ। ਨਹੀਂ ਰਾਣਾ ਸਾਹਿਬ ਉਹ ਚਣੇ ਬਹੁਤ ਚੰਗੇ ਬਣਾ ਲੈਂਦੇ ਆ। ਰਾਣਾ ਸਾਹਿਬ ਨਾ ਜੀ ਮਟਰ ਤੇ ਆਂਡਾ, ਮਟਰ ਆਂਡਾ ਨਹੀਂ ਕੋਈ ਅੱਛਾ ਆਲਾ ਵੀ ਆ ਨਾ। ਜ਼ਾਹਦ ਗਵਾਹ ਹੈ ਆ ਜ਼ਾਹਦ ਸ਼ੇਬ ਤੇ ਵੀ ਇਹ ਜਦੋਂ ਵੀ ਅਸੀਂ ਘਰ ਵਾਲੇ ਨਹੀਂ ਨਾ ਹੁੰਦੇ ਸੀ, ਫਿਰ ਖਾਣਾ ਪਕਾਣੇ ਦਾ ਨਾ ਘਰ ਕੰਮ ਕਰਦੇ ਸੀ। ਕਈ ਬੰਦੇ ਜ਼ਾਹਦ ਬੜਾ ਸ਼ੱਕ ਹੀ ਕਰਦੇ, ਉਹ ਕਹਿੰਦੇ ਵੀ ਨਾ ਵੀ ਪਤਾ ਨਹੀਂ ਮੈਂ ਖਾਣੇ ਖਰਾਬ ਕਰਨ ਦੀ ਮਾਸਟਰ ਆ। ਇਹ ਗੱਲ ਕੋਈ ਨਹੀਂ, ਰਾਣਾ ਸਾਹਿਬ ਬੜੇ ਮਾਸਟਰ ਨੇ ਕੰਮ ਦੇ। ਰਾਣਾ ਸਾਹਿਬ ਪਾ ਦੋ ਦਾਖਾਂ। ਜਿਹੜੀ ਮੇਰੀ ਪਸੰਦ ਆ ਨਾ ਜੀ, ਉਹ ਆ ਬਸ ਆਹੀ ਇੱਥੇ ਤੱਕ। ਤੁਸੀਂ ਕਹਿ ਰਹੇ ਕਿ ਇਹਨੇ ਰਹਿਣਾ ਹੀ ਹੈ, ਹੋਰ ਖੁਸ਼ ਹੋ ਜਾਣਾ। ਜਿੰਨਾ ਤੁਸੀਂ ਚਾਹੋਗੇ ਉਹਨਾਂ ਕਰ ਸਕਦੇ ਯਾਰ। ਇੱਕ ਹੋਰ ਵੀ ਇਹਦਾ ਤਰੀਕਾ, ਇਹ ਥੋੜਾ ਜ਼ਿਆਦਾ ਪਕਾਓ, ਘਿਓ ਵੀ ਛੱਡ ਦਿਓ। ਹਾਂ ਇਹਨੇ ਉਹ ਪਰ ਦੁੱਧ ਵਾਲੇ ਛੱਡੂਗਾ, ਦੁੱਧ ਦੇ ਸੂਜੀ ਤੇ ਨਾ ਜਿੰਨਾ ਘਿਓ ਪਾਇਆ ਤੁਸੀਂ ਉਨਾ ਕਿ ਨਿਕਲ ਆਣਾ ਬਾਹਰ। ਪਾਣੀ ਖੁਸ਼ ਹੋਊਗਾ ਫਿਰ ਇਹਨੇ ਕਿਉਂ ਛੱਡਣਾ? ਹਾਂ ਹਾਂਜੀ ये बड़ा जबरदस्त बन गया ये ठंडा माशाल्लाह। ਸੜ ਗਿਆ ਜੀ ਇਹਦਾ ਪਾਣੀ ਪੂਣੀ। ਚਲੇ ਥੋੜਾ ਜਿਹਾ ਹੋਰ ਹੋ ਲੈ ਬਾਜੀ। ਹੁਣ ਘੇ ਉਹਨੇ ਛੱਡਣਾ ਸ਼ੁਰੂ ਕਰਤਾ, ਤੇ ਇਹ ਨਿਸ਼ਾਨੀ ਆ ਵੀ ਸਾਡਾ ਜਿਹੜਾ ਹਲਵਾ ਉਹ ਪੱਕ ਕੇ ਤਿਆਰ ਹੋ ਗਿਆ। ਹਾਂ ਲੋ ਜੀ, ਪਹਿਲੀ ਡਿਸ਼ ਜਿਹੜੀ ਹੈ ਨਾ, ਹਾਂਜੀ ਅਲਹਮਦੁਲਿਲਾ, ਇਹ ਅਸੀਂ ਤੁਹਾਨੂੰ ਖਾ ਕੇ ਦੱਸਦੇ ਹਾਂ ਜੀ ਵੀ ਕਿੱਦਾਂ ਦਾ ਬਣਿਆ, ਔਰ ਸਹੀ ਦੱਸਾਂਗੇ ਇਨਸ਼ਾਅੱਲਾ। ਹਾਂਜੀ ਰਾਣਾ ਸਾਹਿਬ ਬਣ ਗਿਆ। ਹਾਂਜੀ ਇਹਨੂੰ ਹੁਣ ਆ ਲਓ ਜੀ, ਆ ਦੋਨੇ ਪਾਸੇ ਫੜ ਕੇ ਨਾ ਇੱਥੇ ਲਾ ਦੇ। ਆ ਜਾ ਵੀ ਅਲੀ। ਹਾਂਜੀ ਰਾਣਾ ਸਾਹਿਬ ਇਹਨੂੰ ਹਾਂਜੀ ਹੁਣ ਪਾਓ ਫਿਰ ਇਹਨੂੰ, ਹੁਣ ਦੇਖੀਏ ਵੀ ਇਹ ਕਿੱਦਾਂ ਦਾ ਬਣਿਆ। ਇਹ ਅਸਲ ਚਮਚਾ ਜਿਹੜਾ ਨਾ, ਕੋਈ ਗੱਲ ਨਹੀਂ ਜੀ, ਇਸ ਤਰ੍ਹਾਂ ਕਰਕੇ ਪਾ ਲਓ, ਪੈ ਜਾਏਗਾ। ਹਾਂ ਪੈ ਜਾਏਗਾ। ਬਿਸਮਿਲ੍ਲਾਹਿਰਰਹਿਮਾਨਿਰਰਹੀਮ।
ਮੈਂ ਰੰਗ ਦਿਖਾ ਦਾਂ ਜੀ। ਰੰਗ ਦੇ ਕੀ ਕਹਿਣੇ ਜੀ। ਦੇਖੋ ਜੀ ਮਾਸ਼ਾਅੱਲਾ ਜੀ ਬਹੁਤ ਸੋਹਣਾ। ਲਓ ਜੀ ਰਾਣਾ ਸਾਹਿਬ ਹਾਂ ਜ਼ਾਹਦ ਨੂੰ ਜ਼ਾਹਦ ਜਿਹੜਾ ਨਾ taste ਬਹੁਤ ਕਰੋ। ਹੈ ਸੀ ਕਿ ਹਲਵਾ ਅਗਲੀ ਵਾਰੀ ਜੀ ਬਾਬਾ ਸਾਰਾ ਜ਼ਾਹਦ ਜਿਹੜਾ ਨਾ ਹਾਂ ਹਾਂ ਹਾਂ, ਸਾਨੂੰ ਪਤਾ ਨਹੀਂ ਸੀ ਵੀ ਤੁਸੀਂ ਜਿਹੜਾ ਨਾ ਹਾਂ ਆਓਗੇ। ਕੋਈ ਨਹੀਂ ਪਾ ਲਓ ਇਹਦੇ 'ਚ ਇਕੱਠੇ ਵੀ ਖਾ ਲਾਂਗੇ ਰਾਣਾ ਇੱਧਰ। ਨਹੀਂ ਇਹਦੇ ਹਾਂ ਅਸਲ ਚ ਜ਼ਾਹਦ ਨੂੰ ਹੋਰ ਦੇਣੀ ਜਾਨ ਨੂੰ ਦੇ ਉਧਰ ਬਸ਼ੀਰ। ਨਹੀਂ ਉਹ ਸ਼ਾਲੂ ਬੈਠੀ। ਹਾਂ ਚੱਲੋ ਲਓ ਜੀ ਦਾ ਸਾਹਿਬ ਦੱਸੋ। ਬਿਸਮਿਲ੍ਲਾ। ਵਾਹ ਜੀ ਵਾਹ ਕੀ ਬਾਤ ਹੈ ਜੀ। ਹਾਂ ਜ਼ਬਰਦਸਤ ਬਣ ਬਾਕੀ ਮੈਂ ਦੋ ਜੀ ਲਓ ਜੀ ਅਲੀ ਸਾਹਿਬ ਤੁਸੀਂ ਵੀ ਜਰਾ ਦੱਸੋ ਤੇ ਨਾਲੇ ਆਪਣੇ ਕਮੈਂਟ ਪਾਸ ਕਰੋ। ਬਹੁਤ ਜ਼ਬਰਦਸਤ ਹੈ ਜੀ ਮਾਸ਼ਾਅੱਲਾ ਰਾਣਾ ਸਾਹਿਬ ਨੇ ਜੀ ਪੁਰਾਣੀ ਯਾਦਾਂ ਯਾਦ ਕਰਾਤੀਆਂ ਜੀ ਸਾਨੂੰ ਅੱਜ। ਅੱਛਾ ਹਾਂ, ਬੜੀ ਦੇਰ ਬਾਅਦ ਇਹ ਖਾਇਆ ਹਲਵਾ ਜੀ ਅੱਜ ਅਸੀਂ ਦੇਸੀ ਘਿਓ 'ਚ। ਹਾਂ ਕਦੇ ਪੁਰਾਣੀ ਮਾਈਆਂ ਹੁੰਦੀਆਂ ਨੇ ਜੀ ਰਾਣਾ ਜੀ ਹਾਂ ਬਿਲਕੁਲ ਉਹ ਖਿਲਾਉਂਦੀਆਂ ਹੁੰਦੀਆਂ ਪਕਾ ਕੇ। ਹੁਣ ਤਾਂ ਹੈ ਹੀ ਕੋਈ ਨਹੀਂ ਇਹ ਦੇਸੀ ਘਿਓ ਵਾਲਾ ਡਾਲਟੇ ਵਾਲਾ ਹੀ ਚੱਲਦਾ। ਜੇ ਕਿਧਰੇ ਜਾਈਏ ਵੀ ਨਾ ਡਾਲਟੇ ਹੀ ਮਿਲਦਾ। ਹੁਣ ਇੱਕ ਦੱਸ ਵੀ ਲਿਖਾ ਪਹਿਲਾਂ। ਹਲਵਾ ਨਾ ਮਾਸ਼ਾਅੱਲਾ ਬਹੁਤ ਪਿਆਰਾ ਤੇ ਹਲਕਾ। ਜੀ ਹਲਕੇ ਦਾ ਮਤਲਬ ਇਹ ਕਿ ਸ਼ੂਗਰ ਵਾਲਾ ਮਰੀਜ਼ ਵੀ ਨਾ ਇਹਨੂੰ ਖਾ ਸਕਦਾ, ਕੋਈ ਮਸਲਾ ਹੈ। ਕਿਉਂਕਿ ਉਹ ਨਹੀਂ ਹੈ ਮੇਰੇ ਕੋਲ ਰੇਸ਼ੋ ਜਿਹੜੀ ਹੈ ਨਾ ਹਾਂ ਇਹ ਚੀਨੀ ਦੀ ਇਹ ਦਰਮਿਆਨੀ ਆ। ਜਿਹੜੀ ਜ਼ਿਆਦਾ ਹਲਕੀ ਆ ਉਹ ਕੱਪ ਆ। ਹਾਂ ਕੱਪ ਆ ਬਰਾਬਰ ਬਰਾਬਰ ਤੇ ਇਹ ਡੇਢ ਆ ਜਿਹੜੀ ਤੇਜ਼ ਆ 2 ਆ। 2 ਆ। ਲੇਕਿਨ ਰਾਣਾ ਸਾਹਿਬ ਹੈ ਵੀ ਬੜਾ ਅੱਛਾ ਬਣਿਆ ਮਿੱਠਾ ਠੀਕ ਆ। ਹਾਂ ਨਹੀਂ ਬਹੁਤ ਜ਼ਬਰਦਸਤ। ਜ਼ਬਰਦਸਤ ਆ। ਲਓ ਜੀ ਯਕੀਨ ਕਰੋ ਤੁਹਾਨੂੰ ਪਤਾ ਵੀ ਮੈਂ ਤੁਹਾਡੇ ਨਾਲ ਪਹਿਲੇ ਇਹ ਗੱਲ ਕੀਤੀ ਸੀਗੀ ਵੀ ਸਹੀ ਦੱਸਣਾ ਵੀ ਕਿੱਦਾਂ ਦਾ ਬਣਿਆ। ਯਕੀਨ ਕਰੋ ਵੀ ਨਾ ਸਵਾਦ ਆ ਗਿਆ ਖਾਣ ਦਾ। ਵੀ ਮੇਰਾ ਖਿਆਲ ਆ ਰਾਣਾ ਸਾਹਿਬ ਉਂਝ ਹਲਵਾ ਘੱਟ ਹੀ ਖਾਂਦੇ ਹੋਣੇ ਆ। ਉਹ ਗੇੜਾ ਦੇ ਵੀ ਗਏ ਅਸੀਂ ਹਲੇ ਇੱਕ ਚਮਚੀ ਖਾਧੀ ਉਹ ਖਾ ਗਏ। ਅਸਲ ਵਿੱਚ ਦੱਸਾਂ ਕਿਆ ਵਾ ਉਹਨੂੰ ਐਵੇਂ ਮਸ਼ਹੂਰ ਕਰਿਆ ਹੋਇਆ। ਮੈਨੂੰ ਯਾਰ ਇਹ ਡਾਲਡੇ ਘਿਓ ਵਾਲਾ ਹਲਵਾ ਨਾ ਚੰਗੀ ਲੱਗਦੀ। ਬਿਲਕੁਲ ਐਵੇਂ ਸਦਾੜੀ ਇੱਕ ਦੋ ਜਗ੍ਹਾ ਤੇ ਬਣਾਇਆ ਵੀ ਆ ਹੈ। ਰਾਣਾ ਸਾਹਿਬ ਕਮਾਲ ਟੇਸਟ ਹੈ ਯਾਰ। ਤੇ ਕਮਾਲ ਟੇਸਟ ਕਿਆ ਬਾਤ। ਇਹ ਰਾਣਾ ਖਾਲਸਾ ਸਾਹਿਬ ਇਹ ਅਗਰ ਤੁਸੀਂ ਜ਼ਿਆਦਾ ਵੀ ਖਾ ਲਓ ਨਾ ਠੀਕ ਹੈ ਨਾ ਜੀ ਇਹ ਤੁਹਾਨੂੰ ਨੁਕਸਾਨ ਨਹੀਂ ਦੇ ਕਿਉਂਕਿ ਇਹਦੇ ਦੇਸੀ ਘਿਓ ਪਿਆ। ਮੈਂ ਕਹਿ ਰਿਹਾ ਵੀ ਇੰਜ ਲੱਗ ਰਿਹਾ ਤੁਸੀਂ ਤੁਸੀਂ ਕਹਿੰਦੇ ਆ ਵੀ ਮੇਵੇ ਲੋੜ ਹੀ ਨਹੀਂ ਮੇਵਿਆਂ ਦੀ। ਮੇਰੇ ਨਾ ਬੜੇ ਭਾਈ ਅੱਲਾ ਜੰਦ ਬਖਸ਼ੇ ਭਾਈ ਸਲੀਮ ਨਾ ਉਹ ਖਾਣੇ ਪੀਣੇ ਦੇ ਬੜੇ ਸ਼ੌਕੀਨ ਸੀ। ਇੱਕ ਦਫਾ ਮੈਂ ਆਪਣੇ ਚਲੋ ਖਾ ਬਈ ਚਣਿਆਂ ਦਾ ਹਲਵਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਲੇਕਿਨ ਕੁਝ ਥੋੜਾ ਜਿਹਾ ਹਾਰਡ ਹੋ ਗਿਆ। ਮੇਰੀ ਭਾਣਜੀ ਵੀ ਆਈ ਹੋਈ ਹੈ ਜੀ ਅੱਜ ਡੇਰੇ। ਇਹ ਰਾਣਾ ਜ਼ਾਹਦ ਇਕਬਾਲ ਸਾਹਿਬ ਦੀ ਬੇਟੀ ਹੈ ਜੀ ਇਸ਼ਾਲ। ਅੱਛਾ ਤੇ ਖਾਲਦ ਮੇਰਾ ਨਾਲ ਬਹਿਨ ਹੋਈ ਹੈ ਪਹਿਲੇ ਵੀ ਤੁਹਾਨੂੰ ਦੱਸਿਆ। ਉਹ ਹੋਇਆ ਕੀ ਕਿ ਉਹ ਹਲਵਾ ਨਾ ਥੋੜਾ ਜਿਹਾ ਹੋ ਗਿਆ ਹਾਰਡ। ਉਹਦੀ ਨਾ ਫਿਰ ਮੈਂ ਬਣਾ ਲਈ ਬਰਫੀ ਜੀ। ਤੇ ਬਾਈ ਸਲੀਮ ਨਾ ਤੇਰੇ ਤਰ੍ਹਾਂ ਯਾਨੀ ਕਿ ਮਾੜੀ ਸ਼ਾਇ ਦੀ ਤਾਰੀਫ ਨਹੀਂ ਕਰਦੇ ਸੀ। ਬਹੁਤ ਘੱਟ ਹੀ ਉਹਨਾਂ ਦੇ ਸਟੈਂਡਰਡ ਤੇ ਨਾ ਸ਼ਾਇ ਪਾਸ ਹੁੰਦੀ ਸੀ। ਖਾ ਕੇ ਨਾ ਕਹਿੰਦੇ ਵੀ ਅਸਲ ਵਿੱਚ ਹਲਵਾ ਤਾਂ ਹੈ ਨਹੀਂ ਹੈ ਪਰ ਮਜ਼ੇਦਾਰ ਬਹੁਤ ਆ। ਨਹੀਂ ਇਹ ਤਾਂ ਹਲਵਾ ਵੀ ਹੈ ਜੀ ਮਜ਼ੇਦਾਰ ਵੀ ਬਹੁਤ ਆ। ਤੇ ਲਓ ਜੀ ਇਹ ਸੀਗੀ ਅੱਜ ਦੀ ਸਾਡੀ ਵੀਡੀਓ। ਇਹ ਅਸੀਂ 10 ਵੀਡੀਓ ਬਣਾਉਣੀਆਂ ਜੀ ਖਾਣੇ ਵਾਲੀਆਂ। ਤੇ ਹੁਣ ਅੱਗੇ ਤੁਹਾਡੇ ਤੇ ਆ ਗੱਲ ਵੀ ਦੇਸੀ ਮੁਰਗੇ ਵਿੱਚੋਂ ਤੇ ਆਲੂ ਸ਼ੋਰੇ ਵਾਲਾ ਗੋਸ਼ਤ ਜਿਹੜਾ ਉਹਦੇ ਵਿੱਚੋਂ ਤੁਸੀਂ ਜਿਹੜੀ ਸ਼ਾਇਦ ਸਾਨੂੰ ਕਹੋਗੇ ਨਾ ਜੀ ਅਸੀਂ ਉਹ ਅਗਲੀ ਡਿਸ਼ ਬਣਾਵਾਂਗੇ। ਅੱਛਾ ਤੁਸੀਂ ਗੱਲ ਕਰ ਲਓ। ਮੈਂ ਇੱਕ ਬੜੀ ਅਹਿਮ ਗੱਲ ਕਰਨੀ ਆ। ਚਲੋ ਜੀ ਪਹਿਲਾਂ ਤੁਸੀਂ ਅਹਿਮ ਗੱਲ ਕਰੋ। ਅਹਿਮ ਤਾਂ ਪਹਿਲਾਂ ਹੁੰਦੀ ਹੈ ਜੀ। ਮੈਂ ਨਾ ਉਸ ਗੱਲ ਨੂੰ ਪਿੱਛੇ ਨਹੀਂ ਰੱਖਣਾ ਚਾਹੁੰਦਾ। ਅਸੀਂ ਨਾ ਗੱਲ ਜਦੋਂ ਕਰਦੇ ਨੇ ਕਹਿੰਦੇ ਮੌਸਮੀਆਤੀ ਤਬਦੀਲੀਆਂ ਹੋ ਗਈਆਂ ਯਾਰ ਬਾਰਿਸ਼ਾਂ ਘੱਟ ਹੋ ਗਈਆਂ ਜਾਂ ਜ਼ਿਆਦਾ ਹੋ ਗਈਆਂ ਠੰਡ ਘੱਟ ਗਈ। ਤੇ ਇੱਕ ਚੀਜ਼ ਨਾ ਜਿਹਦੇ ਤੇ ਗੱਲ ਹੀ ਨਹੀਂ ਐਡੀ ਹੋ ਰਹੀ ਹੈ ਉਹ ਹੈਗਾ ਵਾ 에ਅਰ ਪੋਲੂਸ਼ਨ ਹੈ। ਹਵਾ 'ਚ ਜਿਹੜਾ ਵਾ ਨਾ ਇੱਕ ਛੋਟੇ ਛੋਟੇ ਜਿਹੇ ਪਾਰਟੀਕਲ ਹੁੰਦੇ ਆ ਉਹ 2.5 ਮਾਈਕਰੋ ਅੜੇ ਨਿਊਰਾਨ ਕਿ ਇਸ ਤਰ੍ਹਾਂ ਮੈਨੂੰ ਹੁਣ ਐਗਜ਼ੈਕਟ ਯਾਨੀ ਕਿ ਜਿਹੜਾ ਬਣਾ ਆ ਨਹੀਂ ਰਹੀ ਜਿਹਨਾਂ 'ਚ ਉਹ ਇੰਨੇ ਛੋਟੇ ਹੁੰਦੇ ਕਿ ਇੱਕ ਬਾਲ ਦਾ 30ਵਾਂ ਹਿੱਸਾ ਹੁੰਦਾ। ਅੱਛਾ ਉਹਨਾਂ ਦੀ ਤਾਦਾਦ ਨਾ ਮੇਜਰਮੈਂਟ ਕੀਤੀ ਜਾਂਦੀ ਆ ਵੀ ਇਹ ਅਗਰ ਇੰਨੇ ਤੋਂ ਜ਼ਿਆਦਾ ਵਾ 0 ਤੋਂ ਲੈ ਕੇ 50 ਤੱਕ ਨਾ ਉਹ ਗੁੱਡ ਆ। 50 ਤੋਂ 100 ਤੱਕ ਉਹ ਗੁਜ਼ਾਰਾ ਵਾ।
100 ਤੋਂ 150 ਤੱਕ ਉਹ ਜਿਹੜੇ ਹਸਾਸ ਬੰਦੇ ਆ ਨਾ, ਉਹਨਾਂ ਵਾਸਤੇ ਖਤਰੇ ਦੀ ਉਹਨਾਂ ਘੰਟੀ ਵਾਸਤੇ ਖਤਰੇ ਦੀ ਘੰਟੀ, ਅਨਹੈਲਦੀ ਆ। ਹੂੰ 150 ਤੋਂ 200 ਜਿਹੜਾ ਵਾ ਨਾ ਆਮ ਬੰਦੇ ਲਈ, ਵੀ ਨੁਕਸਾਨਦੇਹ ਆ। ਆਮ ਬੰਦੇ ਲਈ ਨੁਕਸਾਨਦੇਹ ਆ। ਹੂੰ ਤੇ 200 ਤੋਂ ਉੱਪਰ ਬਹੁਤ ਖਤਰਨਾਕ, 250 300। ਲਾਹੌਰ ਜਿਹੜਾ ਨਾ ਇਸ ਟਾਈਮ ਕੋਈ 300 ਦੇ ਗੇੜ ਚ ਆ। ਹੂੰ ਮੈਂ ਰਾਤੀ ਚੈੱਕ ਕੀਤਾ ਆਪਣੇ ਰਹਿਮੇ ਸ਼ਾਹ ਦਾ, ਰਾਤ ਵੇਲੇ ਵੀ ਉਹ 170 ਦੇ ਗੇੜ ਸੀ ਤੇ ਸਵੇਰ 200 ਕ੍ਰਾਸ ਕਰ ਚੁੱਕਿਆ ਸੀ। ਹੈਂ ਐਪ ਹੈਗੀਆਂ ਵਾ, ਮੈਂ ਕਹਿੰਦਾ ਕਿ ਸਾਡੇ ਨਾ ਜ਼ਿਮੀਂਦਾਰ ਭਾਈ ਇਹ ਤਾਂ ਦੇਖਦੇ ਆ ਕਿ ਯਾਰ ਬਾਰਿਸ਼ ਕਦੋਂ ਹੋਣੀ ਆ, ਲੇਕਿਨ ਲੋਕਾਂ ਨੂੰ ਨਾ ਇਹ ਵੀ ਦੇਖਣਾ ਚਾਹੀਦਾ ਵਾ ਕਿ ਉਸ ਚ ਇਹ ਜਿਹੜੇ ਪਾਰਟੀਕਲ ਆ ਇਹਨਾਂ ਦੀ ਤਾਦਾਦ ਕਿੰਨੀ ਆ, 에ਅਰ ਦੀ ਕੁਆਲਿਟੀ ਜਿਹੜੀ ਆ ਉਹ ਵੀ ਚੈੱਕ ਕਰਨੀ ਚਾਹੀਦੀ, ਉਹ ਚੈੱਕ ਕਰਨੀ ਚਾਹੀਦੀ ਆ। ਹੈਂ ਤੇ ਉਸ ਨੂੰ, ਕਿਉਂਕਿ ਸਮੋਗ ਜਿਹੜੀ ਆ ਨਾ, ਸਮੋਗ ਬੁਨਿਆਦੀ ਤੌਰ ਤੇ ਇਹ ਇਹਨਾਂ ਪਾਰਟੀਕਲ ਦੀ ਵਜ੍ਹਾ ਤੋਂ, ਤੇ ਇਹਦੇ ਤੇ ਹੁਣ ਫਿਲਟਰ ਲਾਣੇ ਚਾਹੀਦੇ। ਦਰਖਤ ਬਹੁਤ ਨਿਰੇ ਦਰਖਤ ਵੀ ਨਹੀਂ ਇਹਦਾ ਹੱਲ ਹੈ। ਹਾਂ ਬਹੁਤ ਜ਼ਿਆਦਾ ਦਰਖਤ ਜਿਹੜੇ ਆ ਨਾ। ਹਾਂਜੀ ਸਭ ਤੋਂ ਪਹਿਲਾ ਹੱਲ ਇਹ ਤਾਂ ਪਾਏਦਾਰ ਹੱਲ ਰਾਣਾ ਸਾਹਿਬ ਨੇ ਦੱਸਿਆ। ਵਕਤੀ ਤੌਰ ਤੇ ਤੁਸੀਂ ਕੀ ਕਰ ਸਕਦੇ ਆ ਜੀ, ਮਾਸਕ ਪਹਿਨੋ ਲਾਜ਼ਮੀ। ਜਿਹੜੇ ਬੰਦਿਆਂ ਨੂੰ ਕੋਈ ਸਾਹ ਦਾ ਮਸਲਾ ਜਾਂ ਮਾੜਾ ਮੋਟਾ ਵੀ ਕੋਈ ਪ੍ਰੋਬਲਮ ਹੈ ਨਾ ਜੀ, ਉਹਨਾਂ ਵਾਸਤੇ ਤਾਂ ਬਹੁਤ ਜ਼ਰੂਰੀ ਆ ਵੀ ਉਹ ਅੱਜ ਕੱਲ ਜਿਹੜਾ ਨਾ ਜੀ ਨਵੰਬਰ, ਖਾਸ ਤੌਰ ਤੇ ਨਵੰਬਰ ਦਾ ਮਹੀਨਾ, ਹਾਂ ਲੋਕੀ ਸਮਝ ਰਹੇ ਆ ਅਲਰਜੀ ਆ, ਨਹੀਂ ਪੋਲਨ ਸਾਡੇ ਕੋਈ ਨਹੀਂ, ਬਿਲਕੁਲ ਨਹੀਂ ਹੈ। ਹਾਂ ਪੋਲਨ ਨਾ ਹੋਣ ਦੇ ਬਰਾਬਰ ਆ, ਲੇਕਿਨ ਬਹੁਤ ਸਾਰੇ ਲੋਕਾਂ ਨੂੰ ਸਾਹ ਦੇ ਜਿਹੜੇ ਨਾ ਪ੍ਰੋਬਲਮ ਹੋ ਰਹੇ ਆ, ਇਸੇ ਵਜ੍ਹਾ ਤੋਂ ਹੋ ਰਹੇ ਆ। ਹਾਂਜੀ ਤੇ ਮਾਸਕ ਦਾ ਇਸਤੇਮਾਲ ਕਰੋ ਜੀ, ਤੇ ਬਾਕੀ ਡਾਕਟਰ ਨੂੰ ਵੀ ਆਪਣਾ ਦਵਾਈ ਦਾਰੂ ਜਿਹੜਾ ਕੋਈ ਕਰਨਾ ਉਹ ਕਰੋ। ਬੜੀ ਸੋਹਣੀ ਰਾਣਾ ਸਾਹਿਬ ਨੇ ਆਖਰ ਦੇ ਉੱਤੇ ਗੱਲ ਕੀਤੀ ਆ, ਤੇ ਬਾਕੀ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਿਆ, ਕਮੈਂਟਾਂ 'ਚ ਤੁਸੀਂ ਦੱਸਣਾ ਆ। ਆਖਰ ਦੇ ਉੱਤੇ ਉਹੀ ਗੱਲ ਆ ਜੀ, ਪੰਜਾਬ ਤੇ ਪੰਜਾਬੀ ਜਿੰਦਾਬਾਦ ਜੀ, ਪਾਕਿਸਤਾਨ ਜਿੰਦਾਬਾਦ, ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ, ਰੱਬ ਰੱਖਾ। ਲੋ ਜੀ ਮੇਰਾ ਹਲਵਾ ਹਲੇ ਵੀ ਮੌਜੂਦ ਆ, ਤੁਸੀਂ ਮੈਨੂੰ ਐਵੇਂ ਨਾ ਕਰੀ ਜਾ ਰਹੇ ਸੀ ਵੀ ਜਲਦੀ ਤੁਸੀਂ ਨਾ ਨਹੀਂ ਆ ਦੇਖੋ ਜੀ ਕਿੱਦਾਂ ਸਾਫ਼ ਕੀਤੀ ਹੈ ਜੀ। ਹਾਂਜੀ ਇਹ ਜੀ ਜਿਵੇਂ ਧੋਤੀ ਹੋਈ ਆ, ਤੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਜੀ ਰਾਣਾ ਸਾਹਿਬ ਇਕਬਾਲ ਤੇ ਰਾਣਾ, ਤੇ ਇਹਨਾਂ ਨੂੰ ਅਸੀਂ ਦਾਵਤ ਦੇ ਰਹੇ ਹਾਂ ਦੋਨਾਂ ਨੂੰ। ਹਾਂਜੀ ਤੇ ਇਹ ਸਾਡੇ ਅਗਲੇ 10 ਦਿਨ ਹਾਂ ਅਸੀਂ ਇਹ ਵੀ ਕਹਿੰਦੇ ਆ ਵੀ ਇਹ ਸਾਡੇ ਅਗਲੇ 10 ਦਿਨਾਂ ਵਾਲੇ ਖਾਣੇ ਵਾਲੇ ਸਾਰੇ ਵਲੌਗਾਂ ਦੇ ਵਿੱਚ ਸਾਡੇ ਨਾਲ ਹੋਣ, ਸਾਨੂੰ ਬੜੀ ਖੁਸ਼ੀ ਹੋਊਗੀ ਜੀ।